ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम नाज़रीन, ਤੁਸੀਂ ਵੇਖ ਰਹੇ ਹੋ ਸ਼ਹੀਨ ਆਫ ਏਸ਼ੀਆ ਅਤੇ ਮੈਂ ਤੁਹਾਡਾ ਮੇਜ਼ਬਾਨ ਸ਼ਹਿਬਾਜ਼ ਸ਼ਹੀਨ। ਇਸ ਵੇਲੇ ਜੀ ਅਸੀਂ ਪੰਜਾਬ ਪਾਕਿਸਤਾਨ ਜ਼ਿਲ੍ਹਾ ਫੈਸਲਾਬਾਦ ਦੀ ਤਹਿਸੀਲ ਸਮੁੰਦਰੀ ਦੇ ਪਿੰਡ 478 ਗਾਹਬੇ ਦੇ ਵਿੱਚ ਮੌਜੂਦ ਹਾਂ ਜੀ। ਇੱਥੇ ਮੇਰੇ ਨਾਲ ਮੌਜੂਦ ਨੇ ਜੀ ਪੰਜਾਬ ਸਕਾਫਤ ਦੇ ਸ਼ਾਹਕਾਰ ਨੇ, ਜਿਨ੍ਹਾਂ ਦਾ ਕਬੂਤਰਬਾਜ਼ੀ ਦੇ ਵਿੱਚ ਪੰਜਾਬ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਬੜਾ ਨਾਂ 478 ਗਾਹਬੇ ਉਸਤਾਦ ਇਫਤਖਾਰ ਆਲਮਰੂਫ ਉਸਤਾਦ ਬਿੱਲਾ ਗੁੱਜਰ 478 ਗਾਹਬੇ ਵਾਲੇ। ਔਰ ਇਹਨਾਂ ਦੇ ਨਾਲ ਜੀ ਇਹਨਾਂ ਦੇ ਦੋਸਤ ਨੇ ਜੀ ਮੀਆਂ ਅਸਦ ਸਾਹਿਬ ਜੀ 478 ਗਾਹਬੇ। ਇਹ ਯਾਰਾਂ ਦੀ ਸੰਗਤ ਜੀ, ਅੱਜ ਇਹਨਾਂ ਦੀ ਖਸੂਸੀ ਇਨਵੀਟੇਸ਼ਨ ਤੇ ਅਸੀਂ ਇਹਨਾਂ ਦੇ ਕੋਲ ਹਾਜ਼ਰ ਹੋਏ ਹਾਂ। ਸੋ ਕਬੂਤਰਬਾਜ਼ੀ ਦੇ ਸ਼ੌਕ ਦੇ ਮੁਤਲਕਾ ਅਸੀਂ ਇਹਨਾਂ ਨਾਲ ਗੱਲਬਾਤ ਕਰਨੇ ਆ ਕਿ ਇਹ ਸ਼ੌਕ ਕਿਸ ਨੋਈਅਤ ਦਾ ਕਰਦੇ ਆ, ਕਦੋਂ ਤੋਂ ਇਹਨਾਂ ਨੇ ਸ਼ੁਰੂ ਕੀਤਾ ਔਰ ਸ਼ੌਕ ਦੇ ਵਿੱਚ ਕਿਹੜੇ ਕਿਹੜੇ ਗੁਰ ਨੇ, ਕਿਹੜੀਆਂ ਕਿਹੜੀਆਂ ਪਚੀਦਗੀਆਂ ਤੇ ਔਰ ਜਾਨਵਰਾਂ ਦੀ ਕੇਅਰ ਅੱਜ ਕੱਲ੍ਹ ਸਰਦੀ ਦਾ ਮੌਸਮ ਆ ਕਿਸ ਤਰ੍ਹਾਂ ਕੀਤੀ ਜਾਂਦੀ ਆ ਜੀ। अस्सलाम वालेकुम जी। वालेकुम सलाम जी। उस्ताद जी की हाल है जी? ठीक है जी, अल्लाह का शुक्र है। और सब खैर खैरियत है जी? जी अल्लाह का शुक्र है जी। ਅੱਛਾ ਜੀ, ਇਹ ਕਬੂਤਰਬਾਜ਼ੀ ਦਾ ਸ਼ੌਕ ਜੀ ਇਸ ਘਰ ਦੇ ਵਿੱਚ ਤੁਸੀਂ ਇਕੱਲੇ ਹੀ ਕਰਦੇ ਆ ਜੀ? हाँ जी इकल्ले ही करते हैं जी। ਅੱਛਾ ਜੀ, ਇਹ ਤੁਸੀਂ ਕਦੋਂ ਕੁ ਦਾ ਸ਼ੌਕ ਕਰਦੇ ਆ ਜੀ ਇਹ? ये तकरीबन मैनू हो गया जी 20 साल करते हैं जी। ਅੱਛਾ ਜੀ, ਤੇ ਬਿਲਕੁਲ ਯੰਗਸਟਰ ਸੀ ਜਦੋਂ ਸ਼ੁਰੂ ਕਰਤਾ ਹੀ ਸ਼ੌਕ ਇਹ? हाँ जी हाँ जी। ਅੱਛਾ ਜੀ, ਤੇ ਤੁਸੀਂ ਜੀ ਇਹ ਸ਼ੌਕ ਕਿੰਨਾ ਦੇਖ ਕੇ ਸ਼ੁਰੂ ਕੀਤਾ ਜੀ? ਕਿੱਦਾਂ ਤੁਹਾਨੂੰ ਸੀ ਸ਼ੌਕ ਆਇਆ ਤੁਹਾਡੇ ਵਿੱਚ ਜੀ ਇਹ? बस इदा ही जी, असी ਨਿਆਣੇ ਸੀਗੇ ਉਦੋਂ ਕਦੀ ਕਬੂਤਰ ਕਿਤੇ ਫੜ ਲਿਆ, ਕਿਤੇ ਦੇਖ ਲਿਆ, ਸ਼ੌਕ ਇਦਾਂ ਹੀ ਪੈਂਦਾ ਸਾਨੂੰ ਸ਼ੌਕ ਪੈ ਗਿਆ ਜੀ। ਅੱਛਾ ਜੀ, ਫਿਰ ਅਸੀਂ ਚੰਗੇ ਤੋਂ ਚੰਗਾ ਕਬੂਤਰ ਲਿਆਂਦੇ ਰਹੇ ਹਾਂ ਜੀ। ਅੱਛਾ ਜੀ, ਤੇ ਅਸੀਂ ਬਾਜ਼ੀਆਂ ਵੀ ਛੱਡਦੇ ਰਹੇ ਹਾਂ, ਪਿੰਡ ਵੀ ਛੱਡਦੇ ਰਹੇ ਹਾਂ, ਬਾਹਰ ਵੀ ਛੱਡਦੇ ਰਹੇ ਹਾਂ ਜੀ। ਅੱਛਾ ਜੀ, ਤੇ ਬਾਕੀ ਅੱਛਾ ਜੀ, ਇੱਕ ਸ਼ੌਕ ਤਾਂ ਤੁਸੀਂ ਦੇਖ ਕੇ ਆ ਗਏ ਨਾ ਜੀ, ਲੇਕਿਨ ਕੋਈ ਵੀ ਸ਼ੌਕ ਆ ਉਹਨੂੰ ਪ੍ਰੋਪਰ ਤਕਮੀਲ ਤੇ ਪਹੁੰਚਾਉਣ ਵਾਸਤੇ ਬਹੁਤ ਸਾਰੇ ਗੁਰ ਹੁੰਦੇ ਆ, ਤਕਨੀਕਾਂ ਹੁੰਦੀਆਂ ਸਿੱਖਣ ਵਾਲੀਆਂ ਜੀ। ਉਹ ਤੁਸੀਂ ਗੁਰ ਤਕਨੀਕਾਂ ਜੀ ਕਿਹਨਾਂ ਕੋਲੋਂ ਸਿੱਖੀਆਂ ਜੀ? ਤੁਸੀਂ ਕਿਹਨਾਂ ਨੂੰ ਆਪਣੇ ਗੁਰੂ ਕਹਿੰਦੇ ਹੋ ਜੀ? ਕਿਹੜੇ ਉਸਤਾਦ ਨੇ ਤੁਹਾਡੇ? ਮੇਰਾ ਨਾਂ ਜੀ ਉਸਤਾਦ ਇਕਬਾਲ ਔਰ ਬਾਲਾ ਗੁੱਜਰ ਬਾਈ ਦਾ ਜੀ, ਜੜ੍ਹਾਂ ਵਾਲੇ। ਅੱਛਾ ਜੀ, ਹਾਂਜੀ, ਉਹ ਫੌਤ ਹੋ ਗਿਆ 3 ਮਹੀਨੇ ਹੋ ਗਏ। ਬਹੁਤ ਅੱਛਾ ਬੰਦਾ ਸੀ ਜੀ। ਅੱਛਾ ਜੀ, ਤੇ ਉਹਨੇ ਮੈਨੂੰ ਜੀ ਸਾਰੇ ਗੁਰ ਜੋ ਵੀ ਉਹਦੇ ਕੋਲ ਸੀਗੇ ਉਹਨੇ ਮੈਨੂੰ ਸਾਰੇ ਦੇ ਦਿੱਤੇ ਆ। ਤਕਰੀਬਨ ਮੈਂ 14-15 ਸਾਲ ਤੋਂ ਉਹਦਾ ਸ਼ਾਗਿਰਦ ਹੈ। ਅੱਛਾ ਜੀ, ਤੇ ਉਹਨੇ ਅਲਹਮਦੁਲਿਲਾ ਮੈਨੂੰ ਹਰ ਸ਼ੈ ਦੇ ਦਿੱਤੀ ਹੈ। ਅੱਛਾ ਭਾਜੀ, ਤੁਸੀਂ ਇੱਥੇ ਸਮੁੰਦਰੀ 'ਚ ਰਹਿੰਦੇ ਜੀ 478 ਪਿੰਡ 'ਚ, ਤੇ ਉਹ ਬਾਈ ਚੱਕ ਜੜ੍ਹਾਂ ਵਾਲਾ ਜੀ, ਤੇ ਉਹ ਤੁਹਾਡੀ ਜੀ ਉਹਨਾਂ ਨਾਲ ਮੁਲਾਕਾਤ ਮਿਲਾਪ ਕਿਸ ਤਰ੍ਹਾਂ ਹੋਇਆ ਜੀ? ਉਹਨਾਂ ਦਾ ਮਿਲਾਪ ਇੱਥੇ ਸਾਡੇ ਇੱਕ ਬਾਜੀ ਕੁਜਵਾਨੀ ਉੜੀ ਸੀ, ਉੱਥੇ ਬੰਦੇ ਗੱਲਾਂ ਕਰਦੇ ਸੀਗੇ ਵੀ ਉਸਤਾਦ ਇਕਬਾਲ ਔਰ ਬਾਲਾ ਉਹਦਾ ਕਬੂਤਰ 27 ਦੇ ਵਿੱਚ ਇਸ ਟਾਈਮ ਸ਼ਾਮ ਕਰ ਗਿਆ, ਤੇ ਕੁਜਵਾਨੀ ਬਾਜੀ ਉੜੀ ਸੀ ਸਟੇਸ਼ਨ ਤੇ ਬਾਜੀ ਦੇ ਵਿੱਚ ਕਬੂਤਰ 5 ਵਜੇ ਹਾਰ ਜਿੱਤ ਕਰ ਗਏ ਸੀ। 2000 ਮੁੱਢ ਸੀਗਾ, 52 ਕਬੂਤਰ ਉੜੇ ਸੀ। ਅੱਛਾ ਜੀ, ਤੇ ਉਦੋਂ ਫਿਰ ਅਸੀਂ ਕਿਹਾ ਵੀ ਸਾਡੇ ਇਲਾਕੇ ਦੇ ਸਾਰੇ ਨਾਲ ਉਸਤਾਦ ਉਹ ਚੰਗੇ ਜਿਹਦੇ ਜਾਂ ਕਬੂਤਰ ਚੰਗੇ ਜਾਂ ਉਸਤਾਦ ਚੰਗਾ। ਹਾਂਜੀ, ਤੇ ਉਹ ਉਸਤਾਦ ਬਹੁਤ ਚੰਗਾ ਸੀਗਾ। ਤੇ ਉਹਨੇ ਕਬੂਤਰ ਉੱਥੇ ਅਸੀਂ ਪਤਾ ਕੀਤਾ ਉਹਦਾ, ਅਸੀਂ ਇੱਕ ਮੇਰਾ ਦੋਸਤ ਸਾਊਦੀ ਅਰਬ ਰਹਿੰਦਾ ਜੀ, ਅਸੀਂ ਦੋ ਜੀ ਉੱਥੇ ਜੜ੍ਹਾਂ ਵਾਲੇ ਗਏ ਆ। ਉੱਥੇ ਮੇਰੇ ਤੁਹਾਡੇ ਦੋਸਤ ਦਾ ਕੀ ਨਾਮ ਜਿਹੜਾ ਸਾਊਦੀ ਅਰਬ ਰਹਿੰਦਾ ਜੀ? ਉਹਦਾ ਨਾਂ ਜੀ ਅਸਲਮ ਉਰਫ ਬੱਟੂ ਜੀ। ਤੁਹਾਡੇ ਪਿੰਡ ਦੇ ਹੈ ਜੀ ਉਹ? ਹਾਂਜੀ, ਅਸੀਂ ਬਚਪਨ ਤੋਂ ਦੋਏ ਕਬੂਤਰ ਉਡਾਉਂਦੇ ਸੀ ਜੀ। ਅੱਛਾ ਜੀ, ਤੇ ਹੋਰ ਦੋਸਤ ਸੀ ਸਾਡੇ ਨਾਲ, ਉਹ ਵੀ ਇੱਕ ਦੋ ਬਾਹਰ ਹੈ ਜੀ ਉਹ। ਅੱਛਾ, ਜਾਣੀ ਫਿਰ ਤੁਸੀਂ ਇਹ ਸੋਚਿਆ ਕਿ ਸ਼ੌਕ ਜੇ ਕਰਨਾ ਨਾ ਜੀ ਤੇ ਚੰਗੇ ਉਸਤਾਦ ਦੀ ਸਿਰਦੀ 'ਚ ਪੈ ਜਾਈਏ? ਹਾਂਜੀ, ਇੱਥੇ ਜੇ ਕਿਸੇ ਕੋਲ ਜਾਣਾ ਉਹਨੇ ਕੋਈ ਸ਼ਾਇਦ ਸਾਨੂੰ ਚੰਗੇ ਤਰੀਕੇ ਨਾਲ ਕੋਈ ਨਹੀਂ ਦੱਸਣੀ। ਤੇ ਇੱਥੇ ਇਲਾਕੇ ਦੇ ਵਿੱਚ ਸਾਰੇ ਉਸਤਾਦ ਜਿਹੜੇ ਸਾਰਿਆਂ ਨੂੰ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ। ਯਾਨੀ ਕਿਸੇ ਨੇ ਘਰ ਨਹੀਂ ਪਾਇਆ ਤੁਹਾਨੂੰ? ਕਿਸੇ ਨੇ ਕੋਈ ਗੱਲ ਨਹੀਂ ਸਿੱਧੀ ਦੱਸੀ। ਅੱਛਾ ਜੀ, ਤੇ ਇਲਾਕੇ ਦੇ ਵਿੱਚ ਬਹੁਤ ਸ਼ਿਕਾਰੀ ਅਸੀਂ ਸਾਰਿਆਂ ਨੇ ਸਾਡੇ ਕਬੂਤਰ ਛੱਡੇ, ਬਾਜ਼ੀਆਂ ਕਹਿਰੀਆਂ ਵੀ ਉੜਦੀਆਂ ਸੀਗੀਆਂ, ਦੜੇ ਵੀ ਉੜਦੇ ਸੀ। ਬਹਰਹਾਲ ਸਾਨੂੰ ਕਿਸੇ ਨੇ ਕਾੜਾ ਪਕਾਉਣਾ ਵੀ ਨਹੀਂ ਦੱਸਿਆ ਵੀ ਇਹਦੇ ਵਿੱਚ ਕਿਹੜੀ ਸ਼ੈ ਪੈਂਦੀ ਹੈ, ਕਬੂਤਰ ਨੂੰ ਕੀ ਦੇਣਾ ਕੀ ਨਹੀਂ। ਠੀਕ ਜੀ। ਹਾਂਜੀ, ਤੇ ਫਿਰ ਤੁਸੀਂ ਜਾਣੇ ਸਰਚ ਦੇ ਵਿੱਚ ਹੈਗੇ ਸੀ, ਤੁਹਾਨੂੰ ਇੱਕ ਲਗਨ ਸੀਗੀ, ਇੱਕ ਤੁਹਾਡੀ ਕੋਸ਼ਿਸ਼ ਸੀਗੀ, ਫਿਰ ਤੁਸੀਂ ਉਸੇ ਆਪਣੇ ਜਜ਼ਬੇ ਜਨੂਨ ਨੂੰ ਲੈ ਕੇ ਉਸਤਾਦ ਬਾਲੇ ਕੋਲ ਜੜ੍ਹਾਂ ਵਾਲੇ ਗਏ ਜੀ? ਹਾਂਜੀ, ਅਸੀਂ ਉਸਤਾਦ ਕੋਲ ਗਏ ਆ ਜੀ। ਤੁਸੀਂ ਉਸਤਾਦ ਕੋਲ ਗਏ ਜੀ, ਫਿਰ ਉਹਨਾਂ ਨੇ ਦੇਖਿਆ ਕਿ ਬੰਦੇ ਉਹ ਇਲਾਕੇ 'ਚੋਂ ਆਏ ਆ, ਇਹਨਾਂ ਨੂੰ ਦਫਾ ਕਰੋ, ਜਾਂ ਉਹਨਾਂ ਨੇ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਰਿਸਪੌਂਸ ਕੀਤਾ ਜੀ? ਕੀ ਕਿਹਾ ਉਹਨਾਂ ਨੇ ਤੁਹਾਨੂੰ? ਸਾਡੇ ਮਾਮੇ ਦਾ ਮੁੰਡਾ ਜੀ ਗਾਂ, ਉਹਨਾਂ ਦੇ ਉਸਤਾਦ ਮੇਰੇ ਦੇ ਮਾਮੇ ਦੇ ਘਰ ਵਿਆਹਿਆ ਸੀਗਾ, ਮੈਂ ਉਹਨੂੰ ਨਾਲ ਲੱਗਿਆ। ਤੇ ਨਾਲ ਉਹਦੇ ਮਾਮਾ ਆਇਆ ਉਸਤਾਦ ਮੇਰੇ ਦਾ, ਉਹਨਾਂ ਨੇ ਆ ਕੇ ਦੱਸਿਆ। ਮੈਂ ਉਹਨੂੰ ਕਿਹਾ ਜੀ ਅਸੀਂ ਉਸਤਾਦ ਫੜਨਾ, ਸਾਡੇ ਇਲਾਕੇ 'ਚ ਬਹੁਤ ਸ਼ਿਕਾਰੀ ਹੈ ਤੇ ਸਿੱਧੀ ਗੱਲ ਕੋਈ ਨਹੀਂ ਦੱਸਦੇ, ਆਪਾਂ ਹੈਗੇ ਬਰਾਦਰੀ ਬੇਸ ਵੀ ਤੇ ਰਿਸ਼ਤੇਦਾਰ ਵੀ। ਅੱਛਾ ਜੀ, ਤੇ ਉਹਨਾਂ ਨੇ ਕਿਹਾ ਨਹੀਂ ਕੋਈ ਗੱਲ ਨਹੀਂ ਪੁੱਤ, ਤੈਨੂੰ ਹਰ ਸ਼ਾਇਦ ਦੱਸੂਗਾ। ਫਿਰ ਮੈਂ ਜੀ ਕੋਈ
15-20 ਦਿਨਾਂ ਬਾਅਦ ਜਾ ਕੇ ਨਾਲ ਦੋਸਤ ਲਗਿਆ, ਹਾਂਜੀ, ਲਿਜਾ ਕੇ ਮੈਂ ਸ਼ਾਗਿਰਦ ਹੋ ਗਿਆ। ਪੱਗ ਬੰਨ੍ਹਣੀ, ਮਠਿਆਈ ਹਾਂਜੀ, ਪੱਗ ਮਠਿਆਈ ਹਰ ਸ਼ਾਇਦ ਜੋ ਜੀ ਰਸਮ ਹੈ ਉਹ ਲੈ ਕੇ ਗਿਆ। ਅੱਛਾ ਜੀ। ਤੇ ਕੋਈ ਸਾਲ 6 ਮਹੀਨੇ ਲੰਘਿਆ ਤੇ ਮੈਂ ਉਹਦੇ ਕੋਲੋਂ ਹਰ ਸ਼ੈ ਲਿਆਂਦਾ ਹੁੰਦਾ ਸੀ, ਕਦੀ ਗੋਲੀਆਂ ਲਿਆਂਦਾ, ਕਦੀ ਮੋੜ ਲਿਆਂਦਾ। ਅੱਛਾ ਜੀ। ਤੇ ਮੁੜ ਕੇ ਫਿਰ ਸਾਲ 2 ਸਾਲ ਤੋਂ ਬਾਅਦ ਮੈਂ ਕਿਤੇ ਉਸਤਾਦ ਨੂੰ ਇਹ ਗੱਲ ਕਹੀ ਵੀ ਉਸਤਾਦ ਜੀ ਹੁਣ ਮੈਨੂੰ ਦੱਸ ਦਿਓ ਤੇ ਮੈਂ ਬਹੁਤ ਦੂਰੋਂ ਸਫ਼ਰ ਤੇ ਆਉਣਾ। ਉਹਨੇ ਫਿਰ ਮੈਨੂੰ ਕਿਹਾ ਵੀ ਤੂੰ ਆ ਜਾ 1-2 ਦਿਨ ਦਾ ਟਾਈਮ ਕੱਢ ਕੇ। ਅੱਛਾ ਜੀ। ਤੇ ਮੈਂ ਉਹਨਾਂ ਦੇ ਘਰ ਗਿਆ ਤੇ ਉਹਨਾਂ ਨੇ ਫਿਰ ਮੈਨੂੰ ਹਰ ਸ਼ੈ ਲਿਖ ਕੇ ਦੇ ਦਿੱਤੀ। ਇੱਕ ਮੈਂ ਸੀ, ਇੱਕ ਮੇਰਾ ਦੋਸਤ ਹੈ ਤੇ ਉਸਤਾਦ ਦਾ ਉਹ ਵੀ ਸ਼ਾਗਿਰਦ ਸੀਗਾ, ਗੁਲਾਮ ਹੁਸੈਨ ਹੈ ਜੀ ਮੱਕੂ ਵਾਲੇ। ਅੱਛਾ ਜੀ। ਤੇ ਸਾਨੂੰ 2 ਬੰਦੇ ਵਾਹਦ ਹੈ ਜਿਨ੍ਹਾਂ ਨੂੰ ਉਹਨੇ ਸਾਹਮਣੇ ਬਹਿ ਕੇ ਕਾਪੀ ਦੇ ਉੱਤੇ ਉਹਨੇ ਕਿਹਾ ਲਿਖ ਕੇ ਤੁਸੀਂ ਆਪਣੀ ਲੈ ਜਾਓ। ਠੀਕ ਹੈ ਜੀ। ਤੇ ਉਹ ਮੇਰਾ ਦੋਸਤ ਜਿਹੜਾ ਗੁਲਾਮ ਹੁਸੈਨ ਆ ਉਹਨੇ 2 ਪੇਪਰ ਲਿਖ ਲਿਆ ਕਾਪੀ ਦੇ ਉੱਤੇ, ਇੱਕ ਮੰਦੇ ਤੇ ਕੱਪ ਰੱਖ ਲਿਆ। ਠੀਕ ਜੀ। ਅਸੀਂ ਬਹਿ ਕੇ ਹਰ ਸ਼ੈ ਤਰੀਕੇ ਨਾਲ ਬਣਾ ਕੇ ਅਸੀਂ ਲਿਆਂਦੀ ਇੱਥੇ ਜਮਾਈ। ਉਸਤਾਦ ਨੇ ਕਿਹਾ ਜੋ ਕਮੀ ਕਤਾਈ ਆ ਦੱਸ ਦਿਓ, ਤਾਂ ਇਹੀ ਕੁਛ ਹੈ। ਠੀਕ ਜੀ। ਅਲਹਮਦੁਲਿਲਾ ਮੈਂ ਹਰ ਜਗ੍ਹਾ ਬਾਜੀ ਉਡਾਈ ਆ, ਸ਼ਿਕਾਰੀਆਂ ਦੇ ਵਿੱਚ ਨਿਆਣਾ ਸਮਝ ਕੇ ਵੱਡੀਆਂ ਬਾਜ਼ੀਆਂ 'ਚ ਵੀ ਜਾ ਕੇ ਉਡਾਏ ਆ ਤੇ ਮੇਰਾ ਕਬੂਤਰ ਨੇ ਰਿਜ਼ਲਟ ਦਿੱਤਾ ਜੀ। ਅੱਛਾ ਜੀ। ਤੇ ਉਸਤਾਦ ਦੀ ਜਿਹੜੀ ਦਵਾਈ ਬੂਟੀ ਆ ਉਹਨੇ ਰਿਜ਼ਲਟ ਦਿੱਤਾ ਕਬੂਤਰਾਂ ਦੇ ਵਿੱਚ ਆ ਕੇ। ਤੇ ਇਹਦੇ ਵਿੱਚ ਜੀ ਆਪਣਾ ਗਰੁੱਪ ਵੀ ਹੁੰਦੇ ਆ ਜੀ ਕਬੂਤਰਬਾਜ਼ੀ ਦੇ ਵਿੱਚ ਜੀ? ਹਾਂਜੀ, ਗਰੁੱਪ ਹੈ ਜੀ। ਅਸੀਂ ਉਸਤਾਦ ਤੁਹਾਡੇ ਕਿਹੜੇ ਗਰੁੱਪ ਦੇ ਮੈਂਬਰ ਸੀਗੇ ਜੀ? ਉਸਤਾਦ ਸਾਡੇ ਦਾ ਉਹ ਪੁਰਾਣੇ ਸ਼ਿਕਾਰੀ ਸੀਗੇ, ਉਹ ਐਡੇ ਲੈਵਲ ਤੇ ਨਹੀਂ ਉਹਨਾਂ ਨੇ ਉਡਾਏ ਕਬੂਤਰ, ਠੀਕ ਹੈ। ਤੇ ਉਹ ਉਧਰ ਆਪਣੇ ਵੱਲ ਕਹਿ ਰਹੀਆਂ ਬਾਜ਼ੀਆਂ ਜਾਂ ਦੜੇ ਛੱਡਦੇ ਸੀ, ਉਹ 500 ਰੁਪਈਆ ਮੁੱਢ ਦੇ ਹੁੰਦੇ ਸੀ। ਇਹ ਤਾਂ ਹੁਣ 5-6 ਸਾਲ ਤੋਂ ਕੋਈ ਉੱਤੇਲੇ ਲੈਵਲ ਤੇ ਕਬੂਤਰ ਉਡਾਉਣ ਲੱਗੇ ਆ, 10,000 ਮੁੱਢ, 20,000, 25,000 ਮੁੱਢ। ਉਹਨਾਂ ਦੇ ਦੌਰ ਦੇ ਵਿੱਚ 300-500 ਰੁਪਈਏ ਦੀ ਬਾਜੀ ਹੁੰਦੀ ਸੀ, ਵੱਡੀ ਨਹੀਂ ਸੀ। ਜਾਨੀ ਗੁਰ ਹੈ ਸੀ ਉਹਨਾਂ ਦੇ ਕੋਲ ਤੇ ਐਡੇ ਨਾਮਵਰ ਮੁਕਾਬਲੇ ਕੰਪੀਟੀਸ਼ਨ 'ਚ ਪਾਰਟਿਸਿਪੇਟ ਉਹਨਾਂ ਨੇ ਨਹੀਂ ਕੀਤਾ ਜੀ? ਨਹੀਂ, ਉਹਨਾਂ ਨੇ ਕੁਜਵਾਨੀ ਕਬੂਤਰ ਆ ਕੇ ਛੱਡਿਆ ਸੀ ਜਦੋਂ ਮੋਟਰਸਾਈਕਲ ਛੱਡਿਆ ਉਹਨੇ ਵੱਡੀ ਬਾਜੀ ਜਿੱਥੇ ਉਹ ਹੀ ਪਹਿਲੀ ਹੋਈ ਸੀ, ਉੱਥੇ ਆ ਕੇ ਕੁਜਵਾਨੀ ਉਹਨੇ ਤੇ ਗਲਜਾਰੀ 27 ਵਾਲਾ ਸੀ, ਬਾਬਾ ਗਲਜਾਰੀ। ਅੱਛਾ ਜੀ। ਇਹਨਾਂ ਨੇ ਕਬੂਤਰ ਛੱਡਿਆ ਸੀ ਇੱਕ ਕਾਲ ਨੋਕਾ, ਉਹ ਕਬੂਤਰ ਫੜ ਲਿਆ ਸੀ, ਰੱਖੇ ਨੇ ਕੁਜਵਾਨੀ ਵਾਲੇ ਨੇ। ਅੱਛਾ ਜੀ। ਇਹ ਚੱਕੀਆਂ ਵਾਲੇ ਨੇ। ਅੱਛਾ ਜੀ। ਤੇ ਨਾਲ ਇਹਨਾਂ ਦੇ ਲਿਆਕਤ ਬਲੋਚ ਸੀਗਾ। ਇਹਨਾਂ ਨੇ ਕਬੂਤਰੇ ਗਏ ਲੈਣ, ਇਹਨਾਂ ਨੂੰ ਉਹ ਜਦ ਗਏ ਤੇ ਸਟੇਸ਼ਨ ਅੱਗਿਓਂ ਦੂਈ ਬੰਦ ਸੀ ਲੈਣ ਵਾਲਾ ਫਾਟਕ। ਅੱਛਾ ਜੀ। ਇਹ ਹਨੇਰੇ ਹੋਏ ਮੁੜਿਆ, ਮੁੜ ਕੇ 25-27 ਦਿਨ ਹੀ ਆਏ, ਮੁੜ ਕੇ ਉਹ ਕਬੂਤਰ ਮੰਗਦੇ ਰਹੇ, ਉਹਨੇ ਕਬੂਤਰ ਕੋਈ ਨਹੀਂ ਦਿੱਤਾ। ਤੇ ਨਾਲ ਉਹਦੇ ਸੀਗਾ ਮੀਆਂ ਲਿਆਕਤ ਅਲੀ ਬਲੋਚ ਜਿਹਨੇ ਬਾਜੀ ਉੱਥੇ ਛਡਾਈ ਸੀ ਮੋਟਰਸਾਈਕਲ ਦੀ, 2000 ਮੁੱਢ ਸੀਗਾ। ਉੱਥੇ ਉਹਨੇ ਆ ਕੇ ਪਾਕਿਸਤਾਨ ਪੰਜਾਬ ਦੀ ਜਿਹੜੀ ਵੱਡੀ ਬਾਜੀ ਸੀ ਇਹ ਆ ਕੇ ਉਡਾਈ ਸੀ। ਅੱਛਾ, ਜਦੋਂ ਤੁਸੀਂ ਉਸਤਾਦ ਕੋਲ ਰੈਗੂਲਰ ਜਾਂਦੇ ਰਹੇ ਚਿੱਠੀ ਦੱਸੀ ਦੇਣੀ, ਹਾਂਜੀ। ਤੇ ਫਿਰ ਇੱਕ ਟਾਈਮ ਆਇਆ ਕੁਝ ਤੁਸੀਂ ਅਰਸਾ ਗਏ, ਫਿਰ ਤੁਸੀਂ ਉਹਨਾਂ ਦੇ ਰਿਕੁਐਸਟ ਕੀਤੀ, ਉਹਨਾਂ ਨੇ ਤੁਹਾਨੂੰ ਆਪਣਾ ਗੁਰ ਦਿੱਤੇ, ਲਿਖ ਕੇ ਦਿੱਤਾ ਜੀ? ਹਾਂਜੀ। ਫਿਰ ਤੁਸੀਂ ਉਹ ਆ ਕੇ ਅਪਲਾਈ ਕੀਤੇ ਜੀ, ਉਹ ਚੀਜ਼ਾਂ ਬਣਾਈਆਂ? ਹਾਂਜੀ। ਤੇ ਤੁਹਾਨੂੰ ਰਿਜ਼ਲਟ ਅੱਛੇ ਮਿਲੇ ਜੀ? ਬਹੁਤ ਚੰਗੇ ਜੀ ਰਿਜ਼ਲਟ। ਮੈਂ ਉਸਤਾਦ ਤੋਂ ਜਦ ਦੀ ਲਿਖਾਈ ਆ ਉਸ ਤੋਂ ਬਾਅਦ ਤਕਰੀਬਨ 8-9 ਸਾਲ ਹੋ ਗਏ ਮੈਂ ਹਰ ਸ਼ਾਪ ਤਿਆਰ ਕਰ। ਯਾਨੀ ਉਸ ਤੋਂ ਬਾਅਦ ਚ ਕੋਈ ਲਿਖਾਉਣ ਦੀ ਵੀ ਜ਼ਰੂਰਤ ਹੀ ਨਹੀਂ ਬਣੀ ਜੀ? ਕੋਈ ਜ਼ਰੂਰਤ ਨਹੀਂ, ਉਹਨੇ ਸਾਰਾ ਕੁਝ ਤੁਹਾਨੂੰ ਦੇਤਾ, ਮੁਖਲਸ ਹੋ ਕੇ ਮੈਨੂੰ ਹਰ ਸ਼ੈ ਦੇਤੀ ਜੀ, ਜੋ ਕੁਛ ਹੈਗਾ ਸੀ ਉਹਦੇ ਕਾਪੀ ਤੇ। ਤੇ ਜਦੋਂ ਤੁਸੀਂ ਉਹਨਾਂ ਦੇ ਕੋਲੋਂ ਜੀ ਲੈ ਕੇ ਆਏ ਨੁਸਖੇ ਵਗੈਰਾ ਤੁਸੀਂ ਇਸਤੇਮਾਲ ਕੀਤੇ, ਉਸ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਦੜਾ ਕਿੱਥੇ ਉਡਾਏ ਜੀ? ਅਸੀਂ 85 ਪੁਆਇੰਟ ਉਡਾਇਆ ਜੀ। 85-52 ਕਬੂਤਰ ਉੱਡੇ ਸੀਗੇ। ਅੱਛਾ ਜੀ। ਤੇ ਉਹਦੇ ਵਿੱਚ ਕਬੂਤਰ ਸ਼ਾਮ ਨੂੰ 3 ਰਹਿ ਗਏ ਸੀ, ਇੱਕ ਝੀਰ ਜੱਟ ਦਾ, ਇੱਕ ਸਾਡੇ ਪਿੰਡ ਵਾਲੇ ਮਦੱਸਰ ਦਾ। ਅੱਛਾ ਜੀ। ਇੱਕ ਮੇਰਾ ਕਬੂਤਰ ਸੀਗਾ। ਮੇਰਾ ਕਬੂਤਰ ਰਾਤ ਨੂੰ ਬੈਠਾ ਨਹੀਂ ਸੀ, ਇਹਨਾਂ ਦੇ ਝੀਰ ਜੱਟ ਵਾਲਾ 6:30 ਕਰ ਗਿਆ ਸੀਗਾ ਤੇ ਮਦੱਸਰ ਵਾਲਾ 2 ਮਿੰਟ ਰਹਿੰਦੇ ਹੀ ਬਹਿ ਗਿਆ ਸੀਗਾ, ਠੀਕ ਹੈ। ਅੱਛਾ ਜੀ। ਤੇ ਮੇਰਾ ਕਬੂਤਰ ਰਾਤ ਨੂੰ ਬੈਠਾ ਨਹੀਂ ਸੀਗਾ। ਤਿੰਨਾਂ ਕਬੂਤਰਾਂ ਨੇ ਸ਼ਾਮ ਕੀਤੀ। ਫਿਰ ਸਾਡਾ ਦੋਸਤ ਆ ਭਰਾ ਸਾਬਰ ਬੱਟੂ, ਉਹਨੇ ਕਿਹਾ ਬੰਦੇ ਉੱਥੇ ਪਏ, ਉਹਨਾਂ ਨੇ ਕਿਹਾ ਸਾਮੀ ਕਰ ਲਓ। ਸਾਬਰ ਨੇ ਮੈਨੂੰ ਕਿਹਾ ਵੀ ਸਾਮੀ ਮੈਂ ਕਰ ਦਿੱਤੇ। ਮੈਂ ਕੋਈ ਗੱਲ ਨਹੀਂ ਕਹੀ, ਉਹ ਆਪਣਾ ਭਰਾ ਹੈ, ਠੀਕ ਹੈ, ਨਹੀਂ ਗਰੁੱਪ ਬਾਜੀ ਹੈ ਸਾਡੀ। ਤੇ ਉੱਥੇ ਸਾਮੀ ਹੋ ਗਈ, ਉਹ ਬਾਜੀ ਉਡਾਈ ਹੈ ਤੇ ਕਬੂਤਰ ਮੇਰਾ ਰਾਤ ਨੂੰ ਬੈਠਾ ਹੀ ਕੋਈ ਨਹੀਂ ਸੀ। ਅੱਛਾ ਜੀ। ਹਾਂਜੀ। ਤੇ ਤੁਹਾਨੂੰ ਬਹੁਤ ਖੁਸ਼ੀ ਹੋਈ ਜੀ ਕਿ ਆਪਣਾ ਪਹਿਲੀ ਆਸ਼ਕਾਰੀ ਤੁਹਾਨੂੰ ਨਾ ਕੋਈ ਗੁਰ ਦੱਸਦੇ ਸੀਗੇ ਤੇ ਨਾ ਜਿੱਤਣ ਦਿੰਦੇ ਸੀਗੇ? ਨਹੀਂ, ਕੋਈ ਗੁਰ ਨਹੀਂ ਦੱਸਦਾ ਸੀ। ਜਿਹਦੇ ਕੋਲ ਲੈ ਕੇ ਜਾਣਾ ਪਿੰਜਰਾ ਉਹਨੇ ਕਦੀ ਕੋਈ ਗੱਲ ਸੁਣਾਣੀ, ਕਦੀ ਕੋਈ ਫਟੀਕ ਪਾ ਦੇਣੀ, ਕਦੀ ਕੋਈ, ਤੇ ਅਸੀਂ ਉਹਨਾਂ ਦੀਆਂ ਫਟੀਕਾਂ ਹੀ ਚੱਲਦੇ ਰਹੇ ਹਾਂ। ਫਟੀਕ ਮਸਲਨ ਜੀ ਕਿਸ ਤਰ੍ਹਾਂ ਦੀ? ਕਦੀ ਕਿਸੇ ਨੇ ਪੈਸੇ ਮੰਗ ਲੈਣੇ ਜਾਂ ਪੈਸੇ ਮੰਗ ਲਏ ਜਾਂ ਹੋਰ ਕੋਈ ਐਸਾ ਕੰਮ ਕਹਿਤਾ, ਉਹਨੇ ਕਿਹਾ ਇਹਨੇ ਕਰਨਾ ਤਾਂ ਹੈਗਾ ਹੀ ਮਜਬੂਰੀ ਨੂੰ। ਹਾਂਜੀ। ਕਿਸੇ ਬੰਦੇ ਨੇ ਇਲਾਕੇ ਦੇ ਵਿੱਚ ਲੌਂਗ ਇਲਾਇਚੀ ਕੋਈ ਨਹੀਂ ਦੱਸਿਆ ਆਪਣੇ ਇਲਾਕੇ ਦੇ ਵਿੱਚ। ਜੜ੍ਹਾਂ ਵਾਲੇ ਗਿਆ, ਜੜ੍ਹਾਂ ਵਾਲੇ ਮੈਨੂੰ ਹਰ ਸ਼ੈ ਦਾ ਪਤਾ ਲੱਗਾ, ਠੀਕ ਹੈ। ਸਹੀ ਜੀ। ਬਾਕੀ ਹੋਰ ਕੋਈ ਬੰਦੇ ਨੇ ਕਿਸੇ ਨੇ ਕੋਈ ਗੱਲ ਨਹੀਂ ਦੱਸੀ। ਤੇ ਤੁਹਾਡੇ ਜੀ ਆਪਣਾ ਕਿਹੜੇ ਆਪਣੇ ਇਲਾਕੇ ਦੇ ਨਾਮਵਰ ਸ਼ਿਕਾਰੀਆਂ ਨਾਲ ਮੁਕਾਬਲੇ ਹੁੰਦੇ ਰਹੇ ਜੀ? ਸਾਡੇ ਜੀ ਇਲਾਕੇ ਦੇ ਵਿੱਚ ਜਿੰਨੇ ਵੀ ਆ ਤਕਰੀਬਨ ਸਾਰਿਆਂ ਨਾਲ ਮੁਕਾਬਲੇ ਹੁੰਦੇ ਰਹੇ ਆ। ਅਸੀਂ ਜਿੱਤੇ ਵੀ ਆ, ਜ਼ਿਆਦਾ ਜਿੱਤੇ ਆ, ਹਰੇ ਘੱਟ ਆ, ਠੀਕ ਹੈ। ਨਹੀਂ, ਜਿੱਥੇ 85 ਦੇ ਵਿੱਚ ਪੁਆਇੰਟ ਜੇ 2-3 ਉੱਡਦੇ ਆ, 3 ਉੱਡਦੇ, ਇਨਸ਼ਾਅੱਲਾ ਮੈਂ 2 ਉੱਥੋਂ ਪੁਆਇੰਟ ਜ਼ਰੂਰ ਹਰ ਸਾਲ ਮਾਰਦਾ ਰਿਹਾ। ਪਹਿਲਾ ਪੁਆਇੰਟ ਜਿੰਨੀ
85 ਪੁਆਇੰਟ ਉੜੇ ਆ। ਪਹਿਲਾ ਪੁਆਇੰਟ ਮੇਰੇ ਕਬੂਤਰ ਨੇ ਮਾਰੇ। ਅੱਛਾ ਜੀ, ਤੁਸੀਂ ਕਬੂਤਰ ਆਪਣੇ ਕਿੱਥੋਂ ਇੰਪੋਰਟ ਕੀਤੇ ਜਾਣੀ ਕਿੱਥੋਂ ਲਏ ਜੀ? ਸ਼ੁਰੂ ਤੋਂ ਲੈ ਕੇ ਹੁਣ ਤੱਕ ਜੀ ਕਿੱਥੋਂ ਕਿੱਥੋਂ ਤੁਸੀਂ ਮੁੱਲ ਲਏ ਜਾਂ ਗਿਫਟ ਲਏ ਜੀ ਜਾਂ ਕਿਤੋਂ ਮੰਗਵਾਏ ਜੀ? ਅਸੀਂ ਮੁੱਲ ਵੀ ਬਹੁਤ ਲਏ ਆ, ਬੀਜਿਓ ਹੋਰ ਅੱਗੇ ਪਿੱਛੋਂ ਜਿੱਥੋਂ ਸਾਨੂੰ ਕੋਈ ਚੰਗਾ ਕਬੂਤਰ ਲੱਭਦਾ ਸੀ ਅਸੀਂ ਲੈਂਦੇ ਰਹੇ। ਨਹੀਂ ਉੱਡੇ ਕਬੂਤਰ, ਉਹ ਉੜਦੇ ਸੀਗੇ ਤੇ ਭੱਜ ਜਾਂਦੇ ਸੀਗੇ। ਅਸੀਂ ਕੋਈ ਕਬੂਤਰ ਨਹੀਂ ਉਹ ਐਡੇ ਚੰਗੇ ਉੜੇ। ਇਹ ਸਾਡੇ ਕੋਲ ਆਪਣੇ ਕਬੂਤਰ ਉਸਤਾਦ ਤੋਂ ਕਬੂਤਰੀ ਲਿਆਂਦੀ ਸੀ, ਨਾਲ ਇੱਕ ਘਰ ਦਾ ਕਬੂਤਰ ਸੀ ਉਹ ਰਲਾਇਆ ਸੀ। ਅੱਛਾ ਜੀ। ਉਹ ਰਲਾ ਕੇ ਅਸੀਂ ਬੱਚੇ ਕਢਾਏ। ਗਾਂ ਸਾਡੇ ਦੋਸਤ ਆ ਮੀਏ ਹੁਣੀ, ਇਹਨਾਂ ਦੇ ਕੋਲੋਂ ਕਬੂਤਰੀ ਇੱਕ ਲਿਆਂਦੀ, ਉਹਨਾਂ ਬੱਚੇ ਕਢਾਏ ਆ। ਇਹਨਾਂ ਦੇ ਕਬੂਤਰ ਵੀ ਬਹੁਤ ਚੰਗੇ ਆ ਤੇ ਇਹਨਾਂ ਕੋਲ ਲਿਆ ਕੇ ਅਸੀਂ ਉਹੀ ਕਬੂਤਰ ਕਰਾਸ ਕੀਤੇ। ਉੱਧਰ ਇੱਕ ਗਾਡਰ ਕਬੂਤਰ ਸੀ, ਉੱਧਰੋਂ ਇਹਦੇ ਇੱਕ ਲਾਲ ਚੀਨਾ ਕਬੂਤਰ ਸੀ ਬਹੁਤ ਚੰਗਾ। ਅੱਛਾ ਜੀ। ਇਹ ਅਸੀਂ ਗਾਡਰ ਕਬੂਤਰ ਇੱਥੇ ਉਡਾਉਂਦੇ ਸੀਗੇ ਤੇ ਉਹ ਬਹੁਤ ਚੰਗਾ ਉੜਦਾ ਸੀ। ਤੇ ਮੀਆਂ ਤੋਂ ਫਿਰ ਅਸੀਂ ਕਬੂਤਰੀ ਲਈ ਆ ਲੈ ਕੇ ਤੇ ਗਾਂ ਉਹਨਾਂ ਦਾ ਕਰਾਸ ਮਾਰਿਆ, ਬਹੁਤ ਚੰਗੀ ਨਸਲ ਬਣੀ। ਤੇ ਭਾਜੀ ਤੁਹਾਨੂੰ 20 ਸਾਲ ਹੋ ਗਏ ਜੀ, ਤੁਸੀਂ ਕਬੂਤਰ ਦੀ ਪਰਖ ਪਹਿਚਾਣ ਵੀ ਤੁਹਾਨੂੰ ਹੈ ਜੀ। ਜਦੋਂ ਤੁਸੀਂ ਕਬੂਤਰ ਲੈਂਦੇ ਆ ਜੀ, ਤੁਹਾਨੂੰ ਕੋਈ ਦੇ ਕਬੂਤਰ ਲੈਣ ਦਾ ਮੌਕਾ ਬਣ ਜਵੇ ਜੀ, ਤੇ ਤੁਸੀਂ ਕਿਹੜੀਆਂ ਖੂਬੀਆਂ ਵੇਂਦੇ ਆ ਜੀ? ਯਾਨੀ ਕਬੂਤਰ ਨੂੰ ਕਿੱਦਾਂ ਪਰਖਦੇ ਆ ਜੀ ਸ਼ਿਕਾਰੀਆਂ ਵਾਲੀ ਨਿਗਾਹ ਦੇ ਵਿੱਚ? ਅਸੀਂ ਕਬੂਤਰ ਜੇ ਮੁੱਲ ਲੈਣੇ ਅਸੀਂ ਸਿਰਫ ਅੱਗੇ ਜਦੋਂ ਵੀ ਲਏ ਆ ਕਬੂਤਰ ਬੰਦੇ ਨੇ ਦੱਸਣਾ ਇਹਦੇ ਆਹ ਬੱਚੇ ਬਹੁਤ ਚੰਗੇ ਉੜੇ ਆ, ਅਸੀਂ ਤਾਂ ਲੈਂਦੇ ਸੀਗੇ। ਹੁਣ ਸਾਡੇ ਕੋਲ ਅਲਹਮਦੁਲਿਲਾ ਕਬੂਤਰ ਆਪਣੇ ਬਹੁਤ ਚੰਗੇ, ਮੁੱਲ ਬਹੁਤ ਲਏ, ਉਹਨਾਂ ਨੇ ਕਿਸੇ ਨੇ ਕੋਈ ਨਹੀਂ ਰਿਜ਼ਲਟ ਦਿੱਤਾ। ਅੱਛਾ ਜੀ। ਹਾਂ, ਅਸੀਂ 20,000 ਦਾ ਜੋੜਾ ਵੀ ਲਿਆ, 40,000 ਦਾ ਵੀ ਲਿਆ, ਕੋਈ 30,000 ਦਾ। ਇਸ ਤਰੀਕੇ ਨਾਲ ਅਸੀਂ ਕਬੂਤਰ ਬਹੁਤ ਲਏ ਆ। ਅੱਛਾ ਜੀ। ਤੇ ਸਾਡੇ ਕੋਲ ਉਹਨਾਂ ਨੇ ਕੋਈ ਨਹੀਂ ਰਿਜ਼ਲਟ। ਜਿਹੜੇ ਸਾਡੇ ਘਰ ਕਬੂਤਰੀ ਉਸਤਾਦ ਨੇ ਮੈਨੂੰ ਕਬੂਤਰੀ ਦਿੱਤੀ ਸੀ, ਘਰੋਂ ਕਬੂਤਰ ਰਲਾ ਕੇ ਤੇ ਉਹਨਾਂ ਨੇ ਬਹੁਤ ਚੰਗੇ ਕਬੂਤਰ ਉਡਾਏ। ਅੱਛਾ ਜੀ, ਉਹ ਉਸਤਾਦ ਦੀ ਜਿਹੜੀ ਕਬੂਤਰੀ ਸੀ ਉਹਨੂੰ ਜਾਗ ਲੱਗੀ, ਉਹਦੀ ਨਸਲ ਹਾਲੇ ਤੱਕ ਚੱਲਦੀ ਆ ਰਹੀ ਤੁਹਾਡੇ ਕੋਲ ਜੀ? ਉਹੀ ਨਸਲ ਚੱਲਦੀ ਹੈ ਜੀ। ਅੱਛਾ, ਇਹ ਕਿਹੜੀ ਨਸਲ ਆ ਜੀ? ਇਹ ਗਾਰਡਰ ਕਬੂਤਰ ਇੱਥੇ ਉੜਦਾ ਸੀ ਜੀ, 3 ਬਾਜ਼ੀਆਂ ਵੀ ਛੱਡਿਆ ਸੀ ਤੇ ਮੁੜ ਕੇ ਪਿੰਡ ਪੁਆਇੰਟ ਹੋਇਆ ਸੀ 2000 ਮੁੱਢ ਵਾਲਾ। ਅੱਛਾ ਜੀ। 48 ਗਰਮੀ ਸੀ ਤੇ 32 ਕਬੂਤਰ ਉੱਡੇ ਸੀਗੇ। ਠੀਕ ਜੀ। ਤੇ ਪੌਣੇ 5 ਵਜੇ ਹਾਰ ਜਿੱਤ ਹੋ ਗਈ ਸੀ। ਆਲੇ ਦੁਆਲੇ ਜੜ੍ਹਾਂ ਵਾਲੇ ਤੱਕ ਪੂਰੇ ਪੰਜਾਬ 'ਚ ਕਬੂਤਰ 2 ਕਿਸੇ ਨੇ ਨਹੀਂ ਵਜਾਏ ਸੀਗੇ। ਅੱਛਾ ਜੀ, ਹੁਣ ਤੁਸੀਂ ਕਬੂਤਰਾਂ ਦੀ ਬਰੀਡ ਜਾਣੀ ਬੱਚੇ ਖੁਦ ਕਢਾਉਂਦੇ ਆ ਜੀ? ਹਾਂਜੀ, ਬਰੀਡ ਅਸੀਂ ਆਪਣੇ ਕੋਲ ਆਪ? ਹਾਂਜੀ, ਆਪਣੇ ਕਬੂਤਰ ਆ ਸਾਡੇ ਤਕਰੀਬਨ 10-12 ਸਾਲ ਤੋਂ ਅਸੀਂ ਇੱਕੋ ਹੀ ਨਸਲ ਉਡਾਣ ਡਏ ਹਾਂ। ਅੱਛਾ ਭਾਜੀ, ਇਹ ਆਪਣਾ ਕਿਹੜੇ ਮੌਸਮ ਦੇ ਵਿੱਚ ਕਬੂਤਰੀ ਅੰਡੇ ਦਿੰਦੀ ਹੈ ਜੀ, ਤੇ ਕਦੋਂ ਇਹਨਾਂ ਦਾ ਬੱਚਿਆਂ ਦਾ ਸੀਜ਼ਨ ਹੁੰਦਾ ਜੀ? ਬੱਚਿਆਂ ਦਾ ਤਾਂ ਇਹਨਾਂ ਦਾ ਸਹੀ ਹੁੰਦਾ ਜੀ, ਤੀਸਰੇ ਮਹੀਨੇ ਦੇ ਵਿੱਚ ਸਹੀ ਬੱਚੇ ਕੱਢਦੇ ਆ। ਅੱਛਾ ਜੀ। ਤੇ ਉਧਰੋਂ ਦੁਆ ਸਾਉਣ ਭਾਦੋਂ ਅੱਸੂ ਕੱਤੇ ਦੇ ਵਿੱਚ ਅੱਸੂ 'ਚ ਸਹੀ ਬੱਚੇ ਨਿਕਲਦੇ ਆ। ਅੱਜ ਕੱਲ੍ਹ ਸਰਦੀ ਬਹੁਤ ਹੁੰਦੀ ਹੈ। ਅੱਛਾ ਜੀ। ਅੱਜ ਕੱਲ੍ਹ ਜੇ ਬੱਚੇ ਨਿਕਲਣ ਤੇ ਉਹ ਠੰਡ ਨਾਲ ਹੀ ਮਰ ਜਾਂਦੇ। ਜਾਨੀ ਮਾਰਚ ਦੇ ਵਿੱਚ ਤੇ ਅਕਤੂਬਰ ਦੇ ਵਿੱਚ ਜੀ? ਹਾਂਜੀ, ਮਾਰਚ ਦੇ ਵਿੱਚ ਤੇ ਅਕਤੂਬਰ 'ਚ। ਇਹ 2 ਮਹੀਨੇ ਹੁੰਦੇ ਆ ਜੀ ਹਾਂਜੀ ਬਰੀਡ ਦੇ? ਹਾਂਜੀ, ਸਹੀ ਮੌਕਾ ਜੀ ਇਹ। ਅੱਛਾ ਜੀ, ਇਸ ਤੋਂ ਬਾਅਦ ਜਿਹੜਾ ਸਾਲ ਦੇ ਦੂਸਰੇ ਮਹੀਨੇ ਆ ਜੀ, ਗਰਮੀ ਵੀ ਫੁੱਲ ਤੇ ਸਰਦੀ ਦੇ ਵੀ, ਉਦੋਂ ਤੁਸੀਂ ਇਹਨੂੰ ਨਰ ਮਾਦਾ ਨੂੰ ਜਿਹੜਾ ਵੱਖ ਰੱਖਦੇ ਆ ਜਾਂ ਕਿਸ ਤਰ੍ਹਾਂ ਤੁਸੀਂ ਫਿਰ? ਵਿੱਚ ਅਸੀਂ ਜੋੜੇ ਲੱਗੇ ਵੀ ਰਹਿਣ ਦੇ ਵਿੱਚ ਜਿਹੜੇ ਬੋੜੇ ਜੇ ਸਾਨੂੰ ਜ਼ਰੂਰਤ ਹੈ ਬੱਚਿਆਂ ਦੀ ਵੀ ਅਸੀਂ ਸੌਣ ਭਾਦੋਂ ਚੜਾਣੇ ਜਾ ਕੇ ਫਿਰ ਅਸੀਂ 1-2 ਜੋੜੇ ਲਾ ਦੇਈਦੇ ਆ। ਅਸੀਂ ਉਹਨਾਂ ਦੇ ਬੱਚੇ ਉਡਾਈ ਰੱਖੀਦੇ ਆ। ਅੱਛਾ ਜੀ। ਫਿਰ ਉਹ ਗਾਂ ਸੌਣ ਭਾਦੋਂ 'ਚ ਵੀ ਬਾਜ਼ੀਆਂ ਉੜਦੀਆਂ, ਅਗਸਤ 'ਚ ਉੜਦੀਆਂ, ਅਸੀਂ ਉਹ ਛੱਡੀ ਦੀਆਂ ਫਿਰ ਤਾਂ ਜੋੜੇ ਲਾ ਦੇਈਦੇ। ਅੱਛਾ, ਨਹੀਂ ਤੇ ਫਿਰ ਤੁਸੀਂ ਵੱਖ ਰੱਖਦੇ ਆ ਜੀ ਨਰ ਮਾਦਾ ਨੂੰ? ਹਾਂਜੀ, ਅਸੀਂ ਅਲੱਗਾ ਜਾਲ ਬਣਾਏ ਹੋਇਆ ਹੈ। ਅੱਛਾ ਜੀ। ਉਹਦੇ ਵਿੱਚ ਪੱਠੀਆਂ ਅਲੱਗਾ, ਪੱਠੇ ਅਲੱਗਾ, ਜੋੜੇ ਅਲੱਗਾ। ਠੀਕ ਜੀ। ਸਾਡੇ ਜਿਹੜੇ ਸਾਡੇ ਜਿਹੜੇ ਕਬੂਤਰ ਹੈ ਉਹਨਾਂ ਦਾ ਅਸੀਂ ਵਿੱਚ ਨਾ ਕਬੂਤਰੀ ਹੋਰ ਆਣ ਦੇਈਦੀ ਨਾ ਕਬੂਤਰ ਹੋਰ ਆਣ ਦੇਈਦਾ ਉਹਦੇ ਖੁੱਡੇ ਦੇ ਵਿੱਚ। ਇੱਕੋ ਹੀ ਨਸਲ ਚੱਲਦੀ ਸਾਡੇ। ਸਹੀ ਜੀ। ਉਹ ਮੇਰੇ ਕੋਲ ਵੀ ਹੈ ਤੇ ਮੀਏ ਕੋਲ ਵੀ ਹੈ। ਠੀਕ ਜੀ। ਹਾਂਜੀ। ਤੇ ਜਦੋਂ ਜੀ ਆਪਣਾ ਆਂਡੇ ਦੇ ਉੱਤੇ ਕਬੂਤਰੀ ਬਿਠਾਉਂਦੇ ਆ ਜੀ, ਕਿੰਨੇ ਚਿਰ ਬਾਅਦ ਜੀ ਬੱਚਾ ਨਿਕਲਦਾ? ਤਕਰੀਬਨ 22 ਦਿਨਾਂ ਦੇ ਬਾਅਦ ਨਿਕਲ ਜਾਂਦਾ। ਸਰਦੀ ਦੇ ਵਿੱਚ 22 ਦਿਨਾਂ ਬਾਅਦ ਤੇ ਜੇ ਹੋਵੇ ਗਰਮੀ ਤੇ 18 ਦਿਨਾਂ ਬਾਅਦ, 18-19 ਦਿਨ ਬਾਅਦ ਬੱਚਾ ਨਿਕਲ ਜਾਂਦਾ ਗਰਮੀ 'ਚ। ਠੀਕ ਜੀ। ਜਾਨੀ 3 ਹਫ਼ਤੇ ਲੱਗਦੇ ਆ ਜੀ? ਹਾਂਜੀ, 3 ਹਫ਼ਤੇ ਲੱਗਦੇ ਜੀ। ਠੀਕ ਜੀ। ਤੇ ਬਾਅਦ ਜਦੋਂ ਬੱਚਾ ਜੀ ਆਂਡੇ ਚੋਂ ਨਿਕਲ ਆਇਆ, ਬੱਚੇ ਦੀ ਜਰਮੀਨੇਸ਼ਨ ਹੋ ਗਈ ਜੀ, ਤੇ ਕਿੰਨੇ ਚਿਰ ਬਾਅਦ ਬੱਚਾ ਉੜਨ ਦੇ ਕਾਬਲ ਹੁੰਦਾ ਜੀ? 2 ਮਹੀਨੇ ਤੱਕ 2 ਮਹੀਨੇ ਤੱਕ ਉੜਨ ਵਾਲਾ ਕਾਬਲ ਹੁੰਦਾ ਜੀ। 2 ਮਹੀਨੇ ਲੱਗ ਜਾਂਦੇ ਆ। ਤੇ ਇਹ ਜਦੋਂ ਬੱਚਾ ਆਂਡੇ ਚੋਂ ਨਿਕਲਦਾ ਜੀ, ਇਹ ਕਿਹੜੀ ਇਹਤਿਆਤ ਦੀ ਲੋੜ ਹੁੰਦੀ ਹੈ ਜੀ? ਇਹਦੀ ਕਿਸ ਤਰ੍ਹਾਂ ਇਹਨੂੰ ਬਚਾਉਣਾ ਹੁੰਦਾ ਜੀ ਮੌਸਮ ਦੀ ਸ਼ਿੱਦਤ ਤੋਂ, ਜਾਂ ਇਹਨੂੰ ਕੀ ਦਿੱਤਾ ਜਾਂਦਾ ਜੀ? ਅਸਲ ਤਾਂ ਕਬੂਤਰਾਂ ਨੂੰ ਖੁਰਾਕ ਪਾਈ ਦੀ ਅਸੀਂ ਜ਼ਿਆਦਾ ਸਿਆਲ ਦੇ ਵਿੱਚ ਤਿਲੀ ਤੇ ਚਣੇ ਤੇ ਮੋਠ ਤੇ ਕਣਕ। ਅੱਛਾ ਜੀ। ਤੇ ਅਸੀਂ ਬਾਜਰਾ ਨਹੀਂ ਪਾਉਂਦੇ ਨਾ ਸਰੋਂ, ਇਹਨਾਂ ਦਿਨਾਂ ਦੇ ਵਿੱਚ ਪਾਉਂਦੇ ਆ। ਠੀਕ ਹੈ। ਬਾਜਰਾ ਜਿਹੜਾ ਉਹ ਨਹੀਂ ਸਹੀ ਹੈਗਾ ਕਬੂਤਰਾਂ ਨੂੰ। ਇਹ ਪਾਉਂਦੇ ਨਹੀਂ ਜਾਂ ਇਹਨਾਂ ਦਿਨਾਂ 'ਚ ਨਹੀਂ ਪਾਉਂਦੇ ਜੀ? ਅਸੀਂ ਪਾਉਂਦੇ ਨਹੀਂ, ਬਾਜਰਾ ਨਹੀਂ ਅਸੀਂ ਪਾਉਂਦੇ, ਅਸੀਂ ਸਰੋਂ ਪਾਉਂਦੇ ਆ। ਤੇ ਇਹ ਅਗਲੇ ਮਹੀਨੇ 'ਚ ਅਸੀਂ ਦੂਈ ਸਰੋਂ ਸ਼ੁਰੂ ਕਰ ਦੇਣੀ ਆ ਨਾਲ। ਬਾਜਰਾ ਅਸੀਂ 12 ਮਹੀਨੇ 30 ਦਿਨ ਕਦੀ ਨਹੀਂ ਕਬੂਤਰਾਂ ਨੂੰ ਪਾਇਆ। ਸਹੀ ਜੀ। ਹਾਂਜੀ।